ਅੱਛਾ ਜੀ, ਉਹ ਹੈਗਾ ਜੀ ਸਾਡਾ ਪਿੰਡ ਗੋਜਰੀ ਦੇ ਲਾਗੋਂ ਜੱਲਿਆਂਵਾਲਾ ਪਿੰਡ ਜੀ। ਉੱਥੋਂ 12 ਕਿਲੋਮੀਟਰ ਪੈ ਜਾਂਦਾ ਜੀ। ਠੀਕ ਹੈ। ਤੇ ਸਮੁੰਦਰੀ ਨੂੰ ਛੜਕ ਜਾਂਦੀ ਹੈ। ਗੋਜਰੇ ਤੋਂ ਸਮੁੰਦਰੀ ਨੂੰ ਛੜਕ ਜਾਂਦੀ ਹੈ। ਸੱਜੇ ਹੱਥ ਵੱਲ ਖੂਹੀ ਆ ਜਾਂਦੀ ਹੈ, ਠੰਡੀ ਖੂਹੀ ਕਹਿੰਦੇ ਹੁੰਦੇ ਸੀ ਉਹਨੂੰ। ਹਾਂ, ਬੜੀ ਮਸ਼ਹੂਰ ਹੈ ਜੀ। ਸੱਜੇ ਪਾਸੇ ਵੱਲ ਸਕੂਲ ਸੀਗਾ ਜੀ, ਆਮੋ ਸਾਹਮਣੀ। ਉੱਥੋਂ 3 ਖੱਤੇ ਹਟਵਾ ਸਾਡਾ ਪਿੰਡ ਜੱਲਿਆਂਵਾਲਾ। अस्सलाम वालेकुम तो सत श्री अकाल। मैं नासिर लो। अज असी अज का व्लॉग जोड़ा बनाने जा रहे हैं। जिवें तुहानूं दस्सिया सी भी जिथे जिथे जावांगे आदा व्लॉग तुहाडे नाल जरूर शेयर करया करांगे। अज असी 1-2 इंटरव्यूज़ वास्ते जा रहे सां गोजरा शहर दे विच। ते गोजरा तो 12 किलोमीटर समुंदरी रोड ते पिंड है जल्लियांवाला। जल्लियांवाला बाग का जोड़ा इंसीडेंट सारिਆਂ ਨੂੰ पता। ਇਹ ਜੱਲਿਆਂਵਾਲਾ ਪਿੰਡ ਦਾ ਨਾਂ ਜੱਲਿਆਂਵਾਲਾ ਕਿਉਂ, ਸੋ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਸਰਾ ਅਵਤਾਰ ਸਿੰਘ ਜੀ ਹੁਣੀ ਜਿਹੜੇ ਇੱਥੋਂ ਉੱਠ ਕੇ ਗਏ ਸੀ ਇਸ ਪਿੰਡ ਤੋਂ। ਸਾਮਲ ਧਾਮੀ ਸਾਹਿਬ ਨੇ ਆਪਣੇ 47 ਨਾਮਾ ਚੈਨਲ ਤੋਂ ਉਹਨਾਂ ਦਾ ਇੰਟਰਵਿਊ ਸ਼ੇਅਰ ਕੀਤਾ ਸੀ 4 ਮਹੀਨੇ ਪਹਿਲੇ, ਤੇ ਉਹਨਾਂ ਨੇ ਆਪਣੇ ਪਿੰਡ ਦਾ ਜੱਲਿਆਂਵਾਲੇ ਦਾ ਜ਼ਿਕਰ ਕੀਤਾ ਸੀ। ਸੋ ਅੱਜ ਦਾ ਵਲੌਗ ਜਿਹੜਾ ਉਹ ਅਸੀਂ ਜੱਲਿਆਂਵਾਲਾ ਪਿੰਡ ਤੇ ਕਰਾਂਗੇ। ਤੇ ਚੱਲਾਂਗੇ, ਤੁਹਾਨੂੰ ਚੱਲਦੇ ਹਾਂ, ਪਿੰਡ ਵੀ ਵਿਖਾਵਾਂਗੇ ਤੇ ਕੋਸ਼ਿਸ਼ ਕਰਾਂਗੇ ਸਾਨੂੰ ਪਾਰਟੀਸ਼ਨ ਟਾਈਮ ਦਾ ਕੋਈ ਐਸਾ ਬਜ਼ੁਰਗ ਮਿਲ ਜਾਵੇ ਜਿਹੜੇ ਵਸਿੰਦੇ ਸਨ, ਉਹਨਾਂ 'ਚੋਂ ਜਿਹੜਾ ਸਾਨੂੰ ਕੋਈ ਗੱਲਬਾਤ ਦੱਸ ਸਕੇ। ਉਹਨਾਂ ਨੂੰ ਲੱਭ ਕੇ ਕੁਛ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਦਾ ਪਿੰਡ ਦਾ ਨਾਂ ਜੱਲਿਆਂਵਾਲਾ ਕਿਉਂ ਸੀ, ਤੇ ਜਿਹੜੇ ਇੱਥੋਂ ਉੱਠ ਕੇ ਗਏ ਨੇ ਸਰਦਾਰ, ਉਹ ਕੌਣ ਸਨ, ਕਿਹੜੀ ਉਹਨਾਂ ਦੀਆਂ ਫੈਮਲੀਆਂ ਸਨ, ਸਾਰੀ ਆਪਾਂ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਚੱਲਦੇ ਆਪਾਂ ਫਿਰ ਪਿੰਡ ਜੱਲਿਆਂਵਾਲਾ। ਸਲਾਮ ਬਾਬਾ ਜੀ। ਬਾਬਾ ਕੀ ਨਾਂ ਤੁਹਾਡਾ? ਬਾਬਾ ਜੀ ਇੱਥੋਂ ਦੇ ਜੇ ਕਿ ਉਧਰੋਂ ਆਏ ਜੇ ਇੰਡੀਆ ਤੋਂ? ਇੱਥੇ ਤਾਂ ਵਸਿੰਦਾ ਨਹੀਂ ਹੈ ਕੋਈ ਬਾਬਾ? ਸਲਾਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਪਹਿਲਾਂ ਤੇ ਨਾਂ ਦੱਸਿਓ, ਕੀ ਤੁਹਾਡਾ ਨਾਂ? ਮੇਰਾ ਨਾਂ ਜੀ ਅਰਸ਼ਾਦੁਲ ਹਕ। ਅਰਸ਼ਾਦੁਲ ਹਕ। ਹਾਂਜੀ। ਤੇ ਅੱਬਾ ਜੀ ਦਾ? ਫਜ਼ਲਦੀਨ। ਫਜ਼ਲਦੀਨ। ਹਾਂਜੀ। ਇਹ ਦੱਸਿਓ ਵੀ ਬਰਾਦਰੀ ਕਿਹੜੀ ਆਪਣੀ? ਮਤਲਬ ਅਰਾਈ ਬਰਾਦਰੀ ਦਾ। ਅਰਾਈ ਬਰਾਦਰੀ, ਠੀਕ। ਤੇ ਜਿੱਥੇ ਆਪਾਂ ਬੈਠੇ ਹਾਂ ਇਸ ਪਿੰਡ ਦਾ ਕੀ ਨਾਂ? ਇਹ 367 ਜੱਲਿਆਂਵਾਲਾ ਸ਼ਾਲੀਮਾਰ ਵੀ, ਮਤਲਬ ਕਿ 367 JB ਸ਼ਾਲੀਮਾਰ। ਠੀਕ, ਜੱਲਿਆਂਵਾਲਾ ਵੀ ਕਹਿੰਦੇ। ਹਾਂਜੀ ਠੀਕ ਜੀ। ਪੁਰਾਣਾ ਨਾਂ ਜੱਲਿਆਂਵਾਲਾ। ਜੱਲਿਆਂਵਾਲਾ ਜਿਹੜਾ ਨਾ ਬਾਗ ਸੀਗਾ ਅੰਮ੍ਰਿਤਸਰ ਦੇ ਵਿੱਚ, ਹਾਂਜੀ, ਉਹਦੇ ਸਿੱਖ ਮਤਲਬ ਇੱਥੇ ਰਹਿੰਦੇ ਸੀਗੇ, ਉਹਦੀ ਵਜ੍ਹਾ ਤੋਂ ਇਹਦਾ ਨਾਂ ਜੱਲਿਆਂਵਾਲਾ ਪਿਆ। ਹਾਂਜੀ। ਜੱਲਿਆਂਵਾਲਾ ਇੱਕ ਬੜਾ ਵੱਡਾ ਇੰਸੀਡੈਂਟ ਵੀ ਹੋਇਆ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ। ਹਾਂਜੀ, ਜੱਲਿਆਂਵਾਲਾ ਬਾਗ ਦਾ। ਹਾਂ, ਜੱਲਿਆਂਵਾਲੇ ਬਾਗ ਦਾ ਅੰਗਰੇਜ਼ ਨੇ ਉਹ ਬੜੇ ਲੋਕਾਂ ਨੂੰ ਮਾਰਿਆ ਸੀ ਉੱਥੇ ਦੇ ਸਿੱਖ ਜਿਹੜੇ ਸੀਗੇ ਨਾ ਇਸ ਪਿੰਡ 'ਚ ਰਹਿੰਦੇ ਸੀਗੇ, ਇਸ ਵਜ੍ਹਾ ਤੋਂ ਕਰਕੇ ਜੱਲਿਆਂਵਾਲਾ ਦਾ ਨਾਂ ਦਾ ਕਾਗਜ਼ਾਂ ਦੇ ਵਿੱਚ ਇਹਦਾ ਨਾਂ ਜਿਹੜਾ ਨਾ 367 JB ਸ਼ਾਲੀਮਾਰ। ਠੀਕ। ਅੱਛਾ, ਇਹ ਉਹ ਜੱਲਿਆਂਵਾਲਾ ਉਦੋਂ ਉੱਠ ਕੇ ਇਹ 12 ਦੇ ਵਿੱਚ ਉੱਠ ਕੇ ਇੱਥੇ ਆਏ ਸੀ? ਉਹ ਜੱਲਿਆਂਵਾਲੇ ਤੋਂ ਪਹਿਲੋਂ ਰਹਿੰਦੇ ਸੀ ਇੱਥੇ? ਨਹੀਂ, ਜਦੋਂ ਬਾਰ ਵੱਜੀ ਹੈ ਨਾ, ਬਾਰ ਵੱਜੀ ਆ 1890 ਦੇ ਕੋਲ। ਹਾਂਜੀ। ਜਦੋਂ ਇੱਥੇ ਸਾਰਾ ਜੰਗਲ ਸੀ, ਜ਼ਮੀਨਾਂ ਆਬਾਦ ਕੀਤੀਆਂ ਸੀ ਜੀ, ਇਹ ਉਦੋਂ ਫਿਰ ਆਏ ਹੋਣੇ ਨਾ ਜੱਲਿਆਂਵਾਲੇ ਵਾਲੇ ਇੱਥੇ ਬਹਿ ਕੇ। ਹਾਂਜੀ। ਫਿਰ ਉਹ ਨਾਂ ਰੱਖੇ ਸੀ ਉਦੋਂ ਉਹਨਾਂ ਨੇ। ਹਾਂਜੀ। ਅੱਛਾ, ਇਹ ਪਿੱਛੇ ਕਿਹੜਾ ਸੀ ਪਿੰਡ ਆਪਣਾ? ਪਿੱਛੇ ਸਾਡਾ ਪਿੰਡ ਜੀ ਬਾਉਪੁਰ ਪਿੰਡ ਹੈ ਸੀਗੀ, ਉੱਗੀ ਦੇ ਨਜ਼ਦੀਕ। ਮਤਲਬ ਉੱਗੀ ਪਿੰਡ ਸੀਗਾ ਬਹੁਤ ਵੱਡਾ। ਜਿਸ ਉੱਗੀ ਕੋ ਕਸਬਾ ਟਾਈਪ ਹੋਣਾ? ਕਸਬਾ ਟਾਈਪ ਸੀਗਾ ਬਹੁਤ ਵੱਡਾ। ਉਹਦੇ ਵਿੱਚੋਂ ਪਿੰਡ ਥੋੜ੍ਹੇ ਜਿਹੇ ਫਾਸਲੇ 'ਤੇ ਬਣਿਆ ਸੀ। ਬਾਉਪੁਰ। ਹਾਂਜੀ। ਮੁਸਲਮਾਨਾਂ ਦਾ ਸੀ ਸਾਰਾ? ਮੁਸਲਮਾਨਾਂ ਦਾ ਸਾਰਾ। ਮਤਲਬ ਕਿੱਡਾ ਕੁ ਹੋਣਾ? ਛੋਟਾ ਪਿੰਡ ਸੀਗਾ ਜੀ। ਛੋਟਾ ਹੀ? ਹਾਂਜੀ। ਅੱਛਾ, ਤੇ ਸ਼ਹਿਰ ਕਿਹੜਾ ਸੀ ਲਾਗੇ? ਸ਼ਹਿਰ ਮਤਲਬ ਵੀ ਕਿਹੜੇ ਜ਼ਿਲ੍ਹੇ 'ਚ ਪੈਂਦਾ? ਆਪਣੇ ਜ਼ਿਲ੍ਹਾ ਜਲੰਧਰ ਸੀ, ਮਤਲਬ ਜਿਹੜਾ। ਜਲੰਧਰ, ਠੀਕ। ਜਲੰਧਰ ਦੇ ਲਾਗੇ ਕੋਈ ਤਹਿਸੀਲ ਵੀ ਉਹਦਾ ਪਤਾ? ਤਹਿਸੀਲ ਮਤਲਬ ਇਹ ਆਪਣੇ ਕਪੂਰਥਲਾ। ਹਾਂਜੀ। ਰਿਆਸਤ ਸੀ ਉਦੋਂ ਨਾ ਕਪੂਰਥਲਾ। ਠੀਕ।
ਤੇ ਉਹ ਰਿਆਸਤ ਦੇ ਵਿੱਚ ਪੈਂਦਾ ਸੀ। ਹਾਂਜੀ ਹਾਂਜੀ। ਅੱਛਾ, ਤੇ ਇਹ ਦੱਸਿਓ ਮੈਨੂੰ ਵੀ ਬਾਊਪੁਰ ਦੇ ਲਾਗੇ ਕੋਈ ਪਿੰਡਾਂ ਦੇ ਨਾਵਾਂ ਦਾ ਪਤਾ ਤੁਹਾਨੂੰ? ਹਾਂਜੀ, ਇੱਕ ਸਾਡੇ ਮਤਲਬ ਮੁਰੱਬਾ ਜਿਹੜਾ ਜ਼ਮੀਨ ਸੀ ਉਹਦੇ ਲਾਗੇ ਪਿੰਡ ਸੀ ਜੱਲੋਵਾਲ। ਉਹ ਹਾਂਜੀ, ਮਤਲਬ ਉਹ ਤੁਹਾਡੀ ਪੈਲੀ ਜਿੱਥੇ ਸੀ ਉਹਦੇ ਲਾਗੇ ਸਾਡੇ, ਹਾਂ, ਜ਼ਮੀਨ ਦੇ ਨਜ਼ਦੀਕ ਹੀ ਸੀਗਾ ਜੀ। ਜੱਲੋਵਾਲ ਹਾਲੇ ਵੀ ਉਹ ਹੈ। ਜੱਲੋਵਾਲ ਕਿ ਜੱਲੋਵਾੜਾ? ਜੱਲੋਵਾਲ। ਠੀਕ। ਹੋਰ ਇਸ ਤੋਂ ਹਟ ਕੇ ਮਤਲਬ ਹੋਰ ਵੀ ਹੈ ਜੀ, ਲੇਕਿਨ ਨਜ਼ਦੀਕ ਤਰੀਨ ਇਹ ਸੀ ਸਾਡੇ ਜਿਹੜਾ ਉਹਦਾ ਹੀ ਪਤਾ। ਹਾਂਜੀ, ਪਤਾ ਜ਼ਿਆਦਾ। ਪੜ੍ਹੇ ਪੁੜੇ ਉਹ ਉੱਥੇ? ਨਹੀਂ, ਮੈਂ ਛੋਟਾ ਹੀ ਸੀਗਾ ਜੀ ਹਲੇ। ਇੱਕ ਹੀ ਜੋ 2 ਦਿਨ ਮੈਂ ਸਕੂਲੇ ਗਿਆ ਵਾ ਤਾਂ ਪਾਰਟੀਸ਼ਨ ਹੋ ਗਈ ਹੈ ਜੀ। ਅੱਛਾ, ਕਿਹੜਾ ਸਕੂਲ ਸੀ ਲਾਗੇ? ਉੱਗੀ ਜਾਂਦੇ ਸੀ? ਕਿੰਨੀ ਕੁ ਦੂਰ ਸੀ? ਥੋੜ੍ਹਾ ਹੀ ਬਿਲਕੁਲ ਹੀ ਹੈ ਨਾ, ਐਵੇਂ ਕੋਈ 2 ਮੁਰੱਬੇ ਦਾ ਫਾਸਲਾ ਪੈ ਜਾਂਦਾ, ਤੁਰ ਕੇ ਚਲੇ ਜਾਂਦੇ। ਦੋਸਤੋ, ਜਿਵੇਂ ਤੁਹਾਨੂੰ ਦੱਸਿਆ ਸੀ ਜੱਲਿਆਂਵਾਲੇ ਆਏ ਸਨ ਪਿੰਡ। ਤੁਸੀਂ ਵੇਖਿਆ ਬਜ਼ੁਰਗ ਨਹੀਂ ਸਨ ਮਿਲਣ ਦੇ ਜਿਨ੍ਹਾਂ ਨੂੰ ਪਤਾ ਹੋਵੇ ਇਸ ਪਿੰਡ ਦੇ ਵਸਿੰਦੇ ਹੋਣ। ਕਿਤੋਂ ਪਤਾ ਲੱਗਾ ਸੀ ਇੱਕ ਕ੍ਰਿਸਚੀਅਨਸ ਦਾ ਕਮਿਊਨਿਟੀ ਦਾ ਬਾਬਾ ਜੀ ਨੇ, ਛਿੰਦੀ ਤੋਂ ਛਿੰਦੀ ਬਾਬਾ ਇਸ ਵੇਲੇ ਕੋਈ 85 ਸਾਲਾਂ ਦਾ, ਅਤੇ ਉਹ ਸਾਹਮਣੇ ਬਾਬਾ ਜੀ ਤੁਰੇ ਹੁੰਦੇ, ਉਹ ਵੇਖੋ ਵਾਢੀ ਕਰਨ ਡਏ ਨੇ, ਅਤੇ ਅੱਜ ਵੀ ਇਸ ਉਮਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੇ ਨੇ। ਚਲੋ ਚੱਲਦੇ ਹਾਂ ਆਪਾਂ ਬਾਬੇ ਛਿੰਦੀ ਨੂੰ ਮਿਲਦੇ ਹਾਂ, ਕੋਈ ਗੱਲਬਾਤ ਪੁੱਛਾਂਗੇ ਇਹਨਾਂ। ਸਲਾਮ ਵਾਲੇਕੁਮ ਬਾਬਾ ਜੀ, ਕੀ ਹਾਲ ਚਾਲ? ਸੇ ਠੀਕ ਹੈ? ਠੀਕ ਹੈ ਜੀ। ਖੈਰੀਅਤ ਹੈ? ਬਹਿਣਾ ਜਾਈਏ ਆਪਾਂ 1 ਮਿੰਟ? ਹਾਂ, ਬਹਿਨੇ ਆਪਾਂ, ਪੁੰਜੇ ਹੀ ਬਹਿ ਜਾਂਦੇ, ਕੋਈ ਨਹੀਂ। ਹੋਰ ਬਾਬਾ ਜੀ? ਹਾਂ, ਠੀਕ ਹੈ। ਖੈਰ ਹੈ ਸਾਰੀ? ਠੀਕ ਆ। ਅੱਛਾ ਬਾਬਾ ਜੀ, ਨਾਂ ਕੀ ਤੁਹਾਡਾ? ਆ ਗਈ ਇਹ ਰਹਿਣ ਦਿਓ, ਮਾਈਕ ਹੈ, ਮਾਈਕ। ਸਪੀਕਰ ਆ? ਸਪੀਕਰ ਆ? ਇਹ ਸਪੀਕਰ ਆ? ਸੋਹਣ? ਹਾਂਜੀ। ਅੱਛਾ ਤੇ ਤੁਹਾਡੀ ਕਿਹੜੀ ਕ੍ਰਿਸਚੀਅਨ ਬਰਾਦਰੀ? ਹਾਂਜੀ। ਬਹਿ ਜਾਓ, ਕੁਛ ਨਹੀਂ, ਬਹਿ ਜਾਓ, ਥੱਲੇ ਲਾਓ। ਬੱਚਾ ਜਾ ਕੇ ਪੱਠੇ ਲਿਆਉਣੇ ਆ। ਉਹ ਕੋਈ ਗੱਲ ਨਹੀਂ, ਪੱਠੇ ਤੁਹਾਡੇ ਨਾਲ ਅਸੀਂ ਬਿਠਾ ਦਾਂਗੇ। ਸੋ ਦੋਸਤੋ, ਅਸੀਂ ਅੱਜ ਪਿੰਡ ਆਏ ਸਾਂ ਜੱਲਿਆਂਵਾਲਾ। ਜਿਵੇਂ ਵਲੌਗ ਦੇ ਸਟਾਰਟਿੰਗ 'ਚ ਤੁਹਾਨੂੰ ਦੱਸਿਆ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਜੱਲਿਆਂਵਾਲੇ ਪਿੰਡ ਦੀ ਤਾਰੀਖ ਬਾਰੇ ਜਾਣਨ ਦੀ, ਕਿ ਇਹ ਜੱਲਿਆਂਵਾਲੇ ਪਿੰਡ ਦਾ ਨਾਂ ਜੱਲਿਆਂਵਾਲੇ ਕਿਉਂ ਆ, ਤੇ ਜਿਹੜੇ ਦੋਸਤ ਇਸ ਉੱਠ ਕੇ ਗਏ ਸਨ, ਜਿਹੜੇ ਸਰਦਾਰ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਵੱਸਦੇ ਸਨ, ਉਹ ਕੌਣ ਸਨ। ਲੇਕਿਨ ਅਨਫੋਰਚੂਨੇਟਲੀ ਸਾਨੂੰ ਪਿੰਡ ਦੇ ਵਿੱਚ ਕੋਈ ਵੀ ਐਸਾ ਵਸਿੰਦਾ ਬਜ਼ੁਰਗ ਵਸਿੰਦੇ, ਮਤਲਬ ਕਿ ਜਿਹੜੇ ਇੱਥੇ ਦੇ ਰਹਿਸ਼ੀ ਹੋਣ ਪਹਿਲਾਂ ਤੋਂ, ਉਹ ਨਹੀਂ ਮਿਲਿਆ ਕੋਈ ਵੀ ਬਜ਼ੁਰਗ। ਆ ਮਿਲੇ ਆ ਬਜ਼ੁਰਗ, ਲੇਕਿਨ ਉਹ ਮਾਈਗ੍ਰੇਟਡ ਸਾਰੇ। ਸੋ ਅਵਤਾਰ ਸਿੰਘ ਜੀ ਹੁਣੀ, ਜਿਹੜਾ ਸਾਵਲ ਧਾਮੀ ਉਹਨਾਂ ਨੇ ਇੰਟਰਵਿਊ ਕੀਤਾ ਸੀ, ਉਹਨਾਂ ਵਾਸਤੇ ਛੋਟਾ ਜਿਹਾ ਤੋਹਫਾ ਕਬੂਲ ਕਰਿਓ। ਪਿੰਡ ਦੀ ਵੀਡੀਓ, ਪਿੰਡ ਜਿਹੜਾ ਵੇਖਿਆ ਤੁਸੀਂ ਵੇਖ ਸਕਦੇ ਹੋ, ਅਤੇ ਗਲੀਆਂ ਮੁਹੱਲੇ ਉਹਨਾਂ ਦੀਆਂ ਯਾਦਾਂ ਨੂੰ ਥੋੜ੍ਹਾ ਜਿਹਾ ਆਪਾਂ ਜੇ ਕਹੀਏ ਰਿਵਾਈਵ ਕਰ ਸਕਦੇ, ਤਾਜ਼ਾ ਕੀਤਾ। ਅਤੇ ਸਾਨੂੰ ਅਨਫੋਰਚੂਨੇਟਲੀ ਇਸ ਪਿੰਡ ਦੇ ਵਿੱਚੋਂ ਬਜ਼ੁਰਗ ਕੋਈ ਵੀ ਨਹੀਂ ਮਿਲਿਆ ਜਿਹੜਾ ਸਾਨੂੰ ਇਸ ਪਿੰਡ ਬਾਰੇ ਦੱਸ ਸਕਦਾ। ਬਹੁਤ ਸ਼ੁਕਰੀਆ, ਮਿਲਾਂਗੇ ਫਿਰ ਤੁਹਾਨੂੰ ਕਿਸੇ ਅਗਲੇ ਪ੍ਰੋਗਰਾਮ 'ਚ।